ਤੇ ਡਾਕਟਰ ਸਾਹਿਬ ਇਹ ਦੱਸੋ ਕਿ ਹੁਣ ਪਹਿਲੇ ਤਾਂ ਅਸੀਂ ਸੋਚਿਆ ਸੀਗਾ ਕਿ ਦੁਨੀਆ ਸਕੂਨ ਹੋ ਗਿਆ और पाकिस्तान भी ਸਕੂਨ हो गया, तेल ਦੀਆਂ ਕੀਮਤਾਂ ਘਟਦੀਆਂ ਪਈਆਂ ਸਨ, ਮਹਿੰਗਾਈ ਜਿਹੜੀ ਥੱਲੇ ਆਉਂਦੀ ਪਈ ਸੀ। ਲੇਕਿਨ ਪਿਛਲੇ 4-5 ਦਿਨਾਂ ਜੋ ਸਿਲਸਿਲਾ ਦੁਬਾਰਾ ਸ਼ੁਰੂ ਹੋਇਆ ਹੈ, ਇਹਦੀ ਵਜੂਹਾਤ ਤੁਹਾਨੂੰ ਕੀ ਨਜ਼ਰ ਆ ਰਹੀਆਂ ਨੇ? बहुत शुक्रिया रिजवान साहब। देखो जिस तरह कि ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਾਰੀ ਜੰਗ ਦੇ ਵਿੱਚ ਅਮਰੀਕਾ ਨੂੰ ਜਿਸ ਮੁਲਕ ਨੇ ਇਸ ਮੁਲਕ ਇੱਥੇ ਘਸੀਟ ਕੇ ਲਿਆਇਆ, ਜਿਹਨੇ ਫਸਾਇਆ, ਉਹਦਾ ਨਾਂ ਹੈ ਇਸਰਾਈਲ ਤੇ ਨੇਤਨਯਾਹੂ ਤੋਂ ਇਲਾਵਾ ਅਮਰੀਕਾ ਨੂੰ ਕੋਈ ਵੀ ਹੋਰ ਕੋਈ ਮਜਬੂਰੀ ਨਹੀਂ ਸੀ, ਕੋਈ ਵਜ੍ਹਾ ਨਹੀਂ ਸੀ ਕਿ ਉਹ ਇਸ ਜੰਗ ਨੂੰ ਸ਼ੁਰੂ ਕਰਦਾ। ਅਸੀਂ ਵੇਖਿਆ ਕਿ ਇਹ ਜੰਗ ਜਦੋਂ ਟਰੰਪ ਨੇ ਸ਼ੁਰੂ ਕੀਤੀ ਤੇ ਨਾ ਤੇ ਟਰੰਪ ਦੇ ਨਾਲ ਦੁਨੀਆ ਖੜੀ ਹੋਈ, ਨਾ ਯੂਰਪ ਵਿੱਚੋਂ ਕੋਈ ਮੁਲਕ ਖੜਾ ਹੋਇਆ, ਇੱਥੋਂ ਤੱਕ ਕਿ ਨੇਤਨਯਾਹੂ ਨੇ ਟਰੰਪ ਨੂੰ ਇਹ ਯਕੀਨ ਦਵਾ ਦਿੱਤਾ ਕਿ ਸ਼ਾਇਦ 2-3 ਦਿਨਾਂ ਵਿੱਚ ਜਿਵੇਂ ਤੂੰ ਵੈਨੇਜ਼ੁਏਲਾ ਵਿੱਚ ਸਾਰਾ ਕੁਝ ਕਬਜ਼ੇ 'ਚ ਕੀਤਾ, ਇੰਝ ਹੀ ਤੇਰੇ ਇੱਥੇ ਕਬਜ਼ੇ 'ਚ ਆ ਜਾਏਗਾ ਤੇ ਤੂੰ ਜਨਾਬ ਬੜਾ ਵੱਡਾ ਫਾਤਿਹ ਬਣ ਕੇ ਤੇ ਚਲਾ ਜਾਏਗਾ। ਲੇਕਿਨ ਸੂਰਤ-ਏ-ਹਾਲ ਇੰਝ ਦੀ ਨਹੀਂ। ਸੂਰਤ-ਏ-ਹਾਲ ਤੇ ਇਹ ਵੇ ਕਿ ਟਰੰਪ ਨੇ ਨਾ ਯੂਰਪ ਨੂੰ ਪੁੱਛਿਆ, ਨਾ ਅਕਵਾਮ ਮੁਤਹਿਦਾ ਵਿੱਚ ਗਿਆ, ਨਾ ਦੁਨੀਆ ਨਾਲ ਖਲੋਤੀ, ਤੇ ਉੱਥੇ ਜਾ ਕੇ ਜਦੋਂ ਉਹਨੇ ਜੰਗ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਈਰਾਨ ਦੇ ਵੱਲੋਂ ਜੋ ਉਹਨੂੰ ਜਵਾਬ ਆਇਆ, ਉਹਨੇ ਜਿਹਨੂੰ ਕਹਿੰਦੇ ਉਹਨੂੰ ਲੱਗ ਪਤਾ ਗਿਆ ਕਿ ਇਹ ਆਸਾਨ ਜੰਗ ਨਹੀਂ ਸੀ। ਈਰਾਨ ਨੇ ਭਰਪੂਰ ਜਵਾਬ ਦਿੱਤਾ ਔਰ ਇੰਨਾ ਜਵਾਬ ਦਿੱਤਾ ਕਿ ਅਮਰੀਕਾ ਜਿਹੜਾ ਹੈ ਉਹ ਮਜਬੂਰ ਹੋ ਗਿਆ ਕਿ ਉਹ ਫੌਰੀ ਤੌਰ ਤੇ ਕੋਈ ਨਾ ਕੋਈ ਹੱਲ ਲੱਭੇ। ਦੇਖੋ ਤੁਹਾਨੂੰ ਯਾਦ ਹੋਏਗਾ ਕਿ ਜੰਗ ਸ਼ੁਰੂ ਹੋਏ ਕੋਈ ਹਫਤਾ 10 ਦਿਨ ਹੋਏ ਸੀ ਤੇ ਜਿਹੜੀ ਵੈਂਸ ਦੀ ਨੇਤਨਯਾਹੂ ਨਾਲ ਲੜਾਈ ਵੀ ਹੋਈ, ਗੱਲ ਦੀ ਬਾਤ ਤੇ ਉਹਨੇ ਕਿਹਾ ਕਿ ਤੂੰ ਸਾਨੂੰ ਫਸਾ ਦਿੱਤਾ ਹੈ। ਹੁਣ ਉਸ ਤੋਂ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਦੀ ਕੋਸ਼ਿਸ਼ਾਂ, ਤੁਰਕੀ, ਮਿਸਰ, ਕਤਰ, ਸਾਰਿਆਂ ਦੀ ਕੋਸ਼ਿਸ਼ਾਂ ਦੇ ਨਾਲ, ਜਿਸ ਤਰ੍ਹਾਂ ਬੜੀ ਮਿਹਨਤ ਦੇ ਨਾਲ, ਬੜੀ ਮੁਸ਼ਕਿਲਾਂ ਦੇ ਨਾਲ MOU ਸਾਈਨ ਹੋਇਆ, ਪਹਿਲੇ ਇਸਲਾਮਾਬਾਦ ਟਾਕਸ ਹੋਏ, ਫਿਰ ਦੂਜਾ ਰਾਉਂਡ ਹੋਇਆ, ਫਿਰ ਇਹ ਹੋਇਆ, ਫਿਰ ਵੀ ਜਿਹੜਾ ਸਪੋਇਲਰ ਹੈ, ਜਿਹੜਾ ਬਦਤਰੀਨ ਕਿਰਦਾਰ ਹੈ ਇਸਰਾਈਲ, ਉਹਦੀ ਕੋਸ਼ਿਸ਼ਾਂ ਜਾਰੀ ਰੱਖੀਆਂ। ਉਹਨੇ ਕਦੀ ਪਾਕਿਸਤਾਨ ਦੇ ਕਿਰਦਾਰ ਨੂੰ ਮਸ਼ਕੂਕ ਕੀਤਾ, ਕਦੀ ਇੰਡੀਆ ਦੇ ਮੀਡੀਆ ਦੇ ਨਾਲ ਮਿਲ ਕੇ ਪਾਕਿਸਤਾਨ ਦੇ ਖਿਲਾਫ ਮੁਹਿੰਮ ਚਲਾਈ, ਕਦੀ ਜਨਾਬ ਲਿੰਡਸੇ ਗ੍ਰਾਹਮ ਜੈਸੇ ਸੈਨੇਟਰਸ ਦੇ ਨਾਲ ਮਿਲ ਕੇ ਤੇ ਪਾਕਿਸਤਾਨ ਦੇ ਦੀ ਜਿਹੜੀ ਇੰਪਾਰਸ਼ੈਲਿਟੀ ਹੈ, ਜਿਹੜੀ ਪਾਕਿਸਤਾਨ ਦੀ ਗੈਰ ਜਾਨਬਦਾਰੀ, ਉਹਨੂੰ ਮਸ਼ਕੂਕ ਕੀਤਾ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਪਾਕਿਸਤਾਨ ਦੀ ਇੱਕੋ ਕੋਸ਼ਿਸ਼ ਸੀ ਕਿ ਹਰ ਹਾਲਤ ਵਿੱਚ ਸੀਜ਼ ਫਾਇਰ ਚੱਲਦਾ ਰਹੇ, ਸੀਜ਼ ਫਾਇਰ ਨਾ ਰੁਕੇ। ਲੇਕਿਨ ਹੁਣ ਕੀ ਹੋਇਆ ਹੈ ਕਿ ਅਮਰੀਕਾ ਜਿਹੜਾ ਸਦਰ ਟਰੰਪ, ਜਿਹੜਾ ਮੈਂ ਬਾਰ-ਬਾਰ ਕਹਿਣਾ ਵਾ ਪੰਜਾਬੀ ਵਿੱਚ ਕਹਿੰਦਾ, ਕੰਨ ਬਹੁਤ ਕੱਚਾ ਹੈ। ਉਹਨੂੰ ਕੋਈ ਵੀ ਗੱਲ ਲਗਾ ਕੇ ਤੇ ਉਹਨੂੰ ਜਨਾਬ ਕੁਛ ਵੀ ਸੁਣਾ ਕੇ, ਕੁਛ ਵੀ ਕਹਿ ਕੇ ਤੇ ਉਹਦੇ ਕੋਲੋਂ ਰੋਜ਼ਾਨਾ ਬਿਆਨ ਬਦਲਵਾ ਦਿੱਤਾ ਜਾਂਦਾ। ਇੱਕ ਦਿਨ ਬਿਆਨ ਹੁੰਦਾ ਹੈ ਬਿਲਕੁਲ ਇੱਕ ਪਾਸੇ ਦਾ ਤੇ ਦੂਜੇ ਦਿਨ ਬਿਆਨ ਹੁੰਦਾ ਬਿਲਕੁਲ ਦੂਜੇ ਪਾਸੇ ਦਾ। ਯਾਨੀ ਕਿ ਉਹਦੇ ਜਿਹੜੇ ਬਿਆਨਾਤ ਨੇ, ਉਹਦੇ ਜਿਹੜੇ ਮਾਮਲਾਤ ਨੇ, ਉਹ ਇੰਨੇ ਗੈਰ ਯਕੀਨੀ ਨੇ ਕਿ ਖੁਦ ਅਮਰੀਕਨ ਆਵਾਮ ਨੂੰ ਨਹੀਂ ਸਮਝ ਆਉਂਦੀ, ਖੁਦ ਅਮਰੀਕੀ ਇੰਤਜ਼ਾਮੀਆ ਨੂੰ ਸਮਝ ਨਹੀਂ ਆਉਂਦੀ। ਲੇਕਿਨ ਇੱਕ ਗੱਲ ਹੋਈ ਹੈ ਬਦਕਿਸਮਤੀ ਦੇ ਨਾਲ, ਉਹ ਹੈ ਕਿ ਨੇਤਨਯਾਹੂ ਹੱਤਾ ਕਿ ਜਿਹੜਾ ਆਪ ਹਾਰਦਾ ਹੋਇਆ ਲੱਗ ਰਿਹਾ ਅਕਤੂਬਰ ਦੇ ਇਲੈਕਸ਼ਨ ਆਈ, ਜਿਹੜਾ ਆਪ ਸਭ ਤੋਂ ਬਦਤਰੀਨ ਕਿਰਦਾਰ ਹੈ, ਉਹਨੇ ਬਜਾਏ ਹੈ ਕਿ ਉਸ MOU ਦੇ ਤਹਿਤ ਲਬਨਾਨ ਦੇ ਉੱਤੇ ਜਿਹੜੇ ਹਮਲੇ ਕਰ ਰਹੇ ਆਪਣੀਆਂ ਫੌਜਾਂ ਪਿੱਛੇ ਲਿਜਾਂਦਾ, ਉਸ ਮੁਆਹਦੇ ਦੇ ਤਹਿਤ ਆਪਣਾ ਜਿਹੜਾ ਜ਼ੁਲਮ ਹੈ ਉਹ ਘਟਾਉਂਦਾ, ਉਹਨੇ ਜਨਾਬ ਉਹੀ ਕੀਤਾ ਜਿਹੜਾ ਸਾਨੂੰ ਡਰ ਸੀ। ਉਹਨੇ ਮਿਲ ਕੇ ਤੇ ਟਰੰਪ ਨੂੰ ਇਹ ਦੁਬਾਰਾ ਸ਼ਹਿ ਦਿੱਤੀ, ਆਪਨੇ ਹੁਰਮੁਜ਼ ਦੇ ਨਾਂ ਦੇ ਉੱਤੇ ਤੇ ਹਮਲੇ ਸ਼ੁਰੂ ਕਰਾ ਦਿੱਤੇ। ਤੁਸੀਂ ਬਿਲਕੁਲ ਠੀਕ ਗੱਲ ਕਹੀ ਕਿ ਇਹ ਜਿਹੜਾ ਹੈ ਇਹਦੇ ਵਿੱਚ ਦੂਜੇ ਪਾਸੇ ਈਰਾਨ ਵਾਲੇ ਪਾਸੇ ਵੀ ਉਹਦੇ ਵੀ ਹਾਰਡ ਲਾਈਨਰ ਜਿਹੜੇ ਨੇ, ਜਿਹੜੇ ਇਹ ਸਮਝਦੇ ਨੇ ਕਿ ਅਮਰੀਕਾ ਹੁਣ ਫਸ ਗਿਆ, ਇਸਰਾਈਲ ਫਸ ਗਿਆ ਤੇ ਇਹਨਾਂ ਨੂੰ ਜਿਹਨੂੰ ਕਹਿੰਦੇ ਨਾ ਵਾਹ ਕੁੱਟ ਲਾ ਲਈਏ, ਇਹਨਾਂ ਨੂੰ ਵਾਹ ਇੱਕ ਵਾਰੀ ਰਗੜਾ ਲਾ ਦਈਏ, ਤੇ ਉਹ ਇਹ ਸੋਚਦੇ ਨੇ ਕਿ ਇਸ ਕਰਕੇ ਅਸੀਂ ਹਾਲੇ ਜੰਗ ਸ਼ੁਰੂ ਕਰੀਏ, ਰੱਖੀਏ ਤੇ ਸਾਨੂੰ ਫਾਇਦਾ ਹੈ। ਦੋਵੇਂ ਪਾਸੇ ਇਹ ਸੂਰਤ-ਏ-ਹਾਲ ਖਰਾਬ ਕਰ ਰਹੇ ਨੇ। ਡਾਕਟਰ ਸਾਹਿਬ ਇਹ ਦੱਸੋ, ईरान के मामले तो गल करांगे, लेकिन ये दसो कि देखो ना अमरीका के भी मिड टर्म इलैक्शन आने वाला है और ट्रंप की जी मुखालफत है वो काफ़ी ज़्यादा नुमाया भी हो रही है। क्या इस सूरत हाल जदों कि पूरी दुनिया ने सालसी के पाकिस्तान का साथ दिता, खलीजी मुमालक जोड़े ने वो भी नवी जंग नहीं चाहते, चीन और रूस जोड़े ने तुहाडे सामने उन्होंने किरदार है कि वो तो जंग रखवाने वाले सन। हुण इस टाइम ट्रंप दोबारा फिर जोड़ा नेतन्याहू दे जिहड़ी ना गल्लां च आके ते हुण दोबारा अगर नवी जंग छेड़दा है तो क्या अमरीकी आवाम तो अमरीकी मीशत जी है वह भार चुक लेगी? बिल्कुल है, बड़ा अहम सवाल है तुहाडा कि देखो अमरीकी मीशत जी है उन्होंने बहुत नुकसान होया, बड़ी झटका लगा जो यह सारा कुछ होया। $3.5 तो $6 बैरल तक पेट्रोल चला गया, इकोनॉमी क्रैश कर गई, स्टॉक मार्केटां थल्ले आ गई, उस तो बाद बिटकॉइन का पट्टा बह गया, सारा कुछ होया है। लेकिन उहदे नाल नाल
ਆਵਾਮ ਦੇ ਵਿੱਚ ਜਿਹੜੀ ਪਪੂਲੈਰਿਟੀ ਹੈ ਸਦਰ ਟਰੰਪ ਦੀ ਉਹ ਇਸ ਵੇਲੇ ਘੱਟ ਤਰੀਨ ਸਤ੍ਹਾ ਤੇ ਵੇ। ਉਹਦੇ ਵਿੱਚ ਉਹਨਾਂ ਨੇ ਇਹ ਜਿਹੜਾ MOU ਸਾਈਨ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੀ ਕੋਸ਼ਿਸ਼ ਸੀ ਕਿ ਜੀ ਪਬਲਿਕ ਵਿੱਚ ਹੋਏਗੀ ਵਾਹ ਵਾਹ ਜਾਂ ਬੱਲੇ ਬੱਲੇ ਹੋ ਜਾਏਗੀ, ਲੇਕਿਨ ਕਿਉਂਕਿ ਇਹ MOU ਦੇ ਜਿਹੜਾ ਹੈ ਉਹ ਈਰਾਨ ਨੇ ਕੋਈ ਹਾਰ ਤੇ ਮੰਨੀ ਨਹੀਂ, ਈਰਾਨ ਨੇ ਕੋਈ ਹਥਿਆਰ ਤੇ ਸੁੱਟੇ ਨਹੀਂ, ਬਲਕਿ ਇਸ MOU 10 ਤੋਂ 11 ਗੱਲਾਂ ਤੇ ਸਿਰਫ ਈਰਾਨ ਦੀਆਂ ਮੰਨੀਆਂ ਗਈਆਂ। ਤੇ ਨਿਊਕਲੀਅਰ ਦੀ ਹਵਾਲੇ ਨਾਲ ਜਿਹੜੀ ਗੱਲ ਬਾਰ-ਬਾਰ ਸਦਰ ਟਰੰਪ ਕਰਦੇ ਨੇ ਉਹ ਤੇ ਈਰਾਨ ਪਹਿਲੇ ਹੀ ਕਹਿੰਦਾ ਅਸੀਂ ਐਟਮ ਬੰਬ ਨਹੀਂ ਬਣਾਉਣਾ। ਅੱਛਾ, ਉਸ ਸਾਰੀ ਸੂਰਤ-ਏ-ਹਾਲ ਦੇ ਵਿੱਚ ਬਜਾਏ ਹੈ ਕਿ ਇਹ ਅਮਨ ਮੁਆਹਦਾ ਸਦਰ ਟਰੰਪ ਨੂੰ ਸਿਆਸੀ ਤੌਰ ਤੇ ਫਾਇਦਾ ਦਿੰਦਾ, ਉਹਨੇ ਨੁਕਸਾਨ ਦਿੱਤਾ, ਜਿਹਦੇ ਨਤੀਜੇ ਵਿੱਚ ਉਹਨਾਂ ਨੂੰ ਇਹ ਮੈਂ ਬਾਰ-ਬਾਰ ਕਹਿਣਾ ਕਿ ਨੇਤਨਯਾਹੂ ਤੇ ਜਿਹੜੀ ਯਹੂਦੀ ਲੌਬੀ ਜਿਹੜੀ ਅਮਰੀਕਾ ਵਿੱਚ ਕੰਮ ਕਰਦੀ ਹੈ ਉਹਦੇ ਵਿੱਚ ਉਹਦੇ ਕਰੀਬ ਦੇ ਲੋਕ ਵੀ ਸ਼ਾਮਲ ਨੇ, ਭਾਵੇਂ ਉਹ ਸਟੀਵ ਵਿਟਕੌਫ ਹੋਏ, ਭਾਵੇਂ ਜੈਰਡ ਕਿਸ਼ਨਰ ਹੋਏ, ਚਾਹੇ ਪੀਟ ਹੈਗਜ਼ਿਟ ਹੋਏ, ਇਹ ਸਾਰੇ ਉਹ ਲੋਕ ਨੇ ਜਿਹੜੇ ਵੀ ਅਮਰੀਕੀ ਤੇ ਹੈਗੇ ਨੇ ਲੇਕਿਨ ਇਹ ਯਹੂਦੀ ਮੁਫਾਦਾਤ ਦੇ ਵਾਸਤੇ ਵੀ ਕੰਮ ਕਰਦੇ ਨੇ। ਇਹਨਾਂ ਨੇ ਜਿਸ ਅੰਦਾਜ਼ ਨਾਲ ਸਦਰ ਟਰੰਪ ਨੂੰ ਮਿਸਗਾਈਡ ਕੀਤਾ ਹੈ ਉਹ ਸਾਡੇ ਸਾਹਮਣੇ ਵੇ, ਲੇਕਿਨ ਇਹਨੇ ਤਾਂ ਕੋਈ ਇਨਕਾਰ ਨਹੀਂ ਕਿ ਇਹ ਸਾਰੀ ਜੰਗ ਜਿਹੜੀ ਹੈ ਅਮਰੀਕੀ ਮਈਸ਼ਤ ਨੂੰ ਤਬਾਹ ਕਰ ਦੇਗੀ। ਆਲਰੇਡੀ ਉਹ ਮਈਸ਼ਤ ਬੜੇ ਖਤਰੇ 'ਚ, ਲੋਕੀ ਉੱਥੇ ਮਹਿੰਗਾਈ ਤੋਂ ਇੰਤਹਾ ਤੋਂ ਜ਼ਿਆਦਾ ਪਰੇਸ਼ਾਨ ਨੇ, ਉੱਥੇ ਵੀ ਜਿਹੜਾ ਹੈ ਜ਼ਿੰਦਗੀ ਗੁਜ਼ਾਰਨਾ ਮੁਸ਼ਕਿਲ ਤੋਂ ਮੁਸ਼ਕਿਲ ਹੋਈ ਜਾ ਰਿਹਾ ਹੈ। ਔਰ ਆਵਾਮ ਇਹ ਸਮਝਦੀ ਹੈ ਕਿ ਜੰਗ ਜਿਹੜੀ ਹੈ ਅਮਰੀਕਾ ਦੀ ਜੰਗ ਨਹੀਂ, ਇਹ ਇਸਰਾਈਲ ਦੀ ਜੰਗ ਹੈ ਤੇ ਅਮਰੀਕਾ ਇੱਥੇ ਇਸਤੇਮਾਲ ਹੋ ਰਿਹਾ ਹੈ। ਅਮਰੀਕਾ ਨੂੰ ਇੱਥੇ ਜਿਹਨੂੰ ਕਹਿੰਦੇ ਨਾ ਕਿ ਬਸ ਇੱਕ ਜਾਨਵਰ ਬਣਾ ਕੇ ਤੇ ਗਰੇੜਿਆ ਜਾ ਰਿਹਾ ਹੈ। ਔਰ ਇਹ ਗੱਲ ਜਿਹੜੀ ਹੈ ਨਵੀਂ ਜਨਰੇਸ਼ਨ ਨੂੰ ਅੰਦਾਜ਼ਾ ਹੈ ਔਰ ਮੈਂ ਸਮਝਦਾ ਕਿ ਹਕੀਕਤ ਵੀ ਇਹ ਹੋਈ ਹੈ ਕਿ ਅਮਰੀਕਾ ਵਾਸਤੇ ਇਸ ਜੰਗ ਨੇ ਅਗਰ ਇਹ ਜਾਰੀ ਰੱਖੇਗਾ ਤੇ ਬਹੁਤ ਤਬਾਹੀ ਲਿਆਏਗੀ। ਸਹੀ। ਅੱਛਾ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਕਿ ਟਰੰਪ ਦਾ ਪਤਾ ਨਹੀਂ ਚੱਲਦਾ, ਉਹ ਪਲ 'ਚ ਘੜੀ 'ਚ ਮਾਸ਼ਾ, ਘੜੀ 'ਚ ਜਨਾਬ ਤੋਲਾ, ਜਾਂ ਇੰਝ ਕਹਿ ਲਓ ਕਿ ਥਾਲੀ ਦਾ ਬੈਂਗਨ ਨੇ, ਪਤਾ ਨਹੀਂ ਚੱਲਦਾ ਕਿਸ ਪਾਸੇ ਟੁਰ ਜਾਣੇ ਉਹਨੇ। ਹੁਣ ਟਰੰਪ ਸਾਹਿਬ ਜਿਹੜੇ ਬਿਆਨਾਤ ਸੁਬਾਹ ਦਿੰਦੇ ਨੇ ਬੜੇ ਸਖਤ, ਦੁਪਹਿਰ ਨੂੰ ਹਲਕਾ ਜਿਹਾ ਭੋਲਾ ਹੁੰਦੇ ਨੇ, ਸ਼ਾਮ ਨੂੰ ਬਿਲਕੁਲ ਜਨਾਬ ਨਰਮ ਰਵੱਈਆ ਅਖਤਿਆਰ ਕਰ ਲੈਂਦੇ ਨੇ। ਉਹਨਾਂ ਦੇ 2 ਜਾਂ 3 ਬਿਆਨਾਤ ਜਿਹੜੇ ਰੋਜ਼ ਆਉਂਦੇ ਨੇ ਉਹਦੇ ਨਾਲ ਇੰਟਰਨੈਸ਼ਨਲ ਮਾਰਕੀਟ ਜਿਹੜੀ ਹੈ ਉਹ ਕਰੈਸ਼ ਹੁੰਦੀ ਹੈ, ਪੈਟਰੋਲੀਅਮ ਮਸਨੂਆਤ ਇੱਕ ਦਫਾ ਅਸਮਾਨ ਨੂੰ ਚੜ੍ਹਦੀਆਂ ਨੇ ਫਿਰ ਥੱਲੇ ਆਉਂਦੀਆਂ ਨੇ। ਇਹ ਕਿਆ ਟਰੰਪ ਸਾਹਿਬ ਇਹੋ ਜਿਹੇ ਬਿਆਨਾਤ ਕਿਸੇ ਖਾਸ ਮਨਸੂਬਾਬੰਦੀ ਹਕਮਤ ਅਮਲੀ ਤਹਿਤ ਦਿੰਦੇ ਨੇ ਜਾਂ ਉਹਨਾਂ ਦੀ ਫਿਤਰਤ, ਉਹਨਾਂ ਦੀ ਆਦਤ ਦਾ ਹਿੱਸਾ ਹੈ? ਦੇਖੋ ਰਿਜ਼ਵਾਨ ਸਾਹਿਬ, ਮੈਂ ਹਮੇਸ਼ਾ ਤੋਂ ਇਹ ਕਹਿੰਦਾ ਆਇਆ ਵਾਂ ਕਿ ਜਿੰਨਾ ਮਰਜ਼ੀ ਅਸੀਂ ਸਦਰ ਟਰੰਪ ਨੂੰ ਬੜਬੋਲਾ ਸਮਝੀਏ, ਜੋ ਮਰਜ਼ੀ ਸਮਝੀਏ, ਲੇਕਿਨ ਉਹ ਓਨਾ ਹੀ ਸ਼ਾਤਰ ਔਰ ਜ਼ਹੀਨ ਆਦਮੀ ਵੀ ਹੈ। ਉਹਦੇ ਹਰ ਬਿਆਨ ਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ। ਉਹਦੇ ਵਿੱਚ ਦੇਖੋ ਕੱਲ ਨੂੰ ਤਹਿਕੀਕਾਤ ਹੁੰਦੀਆਂ ਤੇ ਪਤਾ ਚੱਲੇਗਾ ਕਿ ਇਹਨਾਂ ਦੀਆਂ ਕੰਪਨੀਆਂ ਨੇ ਕਿੰਨੇ ਕਰੋੜਾਂ ਅਰਬਾਂ ਡਾਲਰ ਕਮਾਏ ਨੇ 4-4 ਘੰਟੇ 6-6 ਘੰਟੇ ਆਲਮੀ ਮਾਰਕੀਟ ਨੂੰ ਉੱਤੇ ਥੱਲੇ ਕਰਕੇ, ਭਾਵੇਂ ਉਹ ਤੇਲ ਦੀ ਮਾਰਕੀਟ ਹੋਵੇ, ਭਾਵੇਂ ਸਟਾਕ ਐਕਸਚੇਂਜ ਹੋਵੇ, ਭਾਵੇਂ ਉਹ ਦੂਜੇ ਮਾਮਲਾਤ ਹੋ। ਔਰ ਇਹ ਚੀਜ਼ ਮੈਂ ਬਾਰ-ਬਾਰ ਕਹਿਣਾ ਕਿ ਜੀ ਇਹ ਜਿਹੜੇ ਬਿਆਨਾਤ ਨੇ ਇਹਦੇ ਵਿੱਚ ਜਿੱਥੇ ਉਹਨਾਂ ਦੀ ਬੜਬੋਲਾਪਨ ਨੇ ਉੱਥੇ ਨਾਲ ਇੱਕ ਬੜੀ ਪਲੈਨਿੰਗ ਵੀ ਸ਼ਾਮਲ ਹੈ। ਉਹ ਇਹ ਵੀ ਕਿ ਉਹਨਾਂ ਨੇ ਆਪਣੇ ਜਿਹੜੇ ਮਾਲੀ ਮੁਫਾਦਾਤ ਨੇ ਉਹ ਬੜੇ ਜ਼ਿਆਦਾ ਹਾਸਲ ਕਰ ਰਹੇ ਨੇ। ਔਰ ਤੀਸਰੀ ਚੀਜ਼ ਸਾਨੂੰ ਇਹ ਸਮਝਣੀ ਹੋਏਗੀ ਕਿ ਕਿਆ ਇਹਨਾਂ ਬਿਆਨਾਤ ਦੇ ਨਤੀਜੇ ਵਿੱਚ ਜਿਹੜੇ ਮਾਮਲਾਤ ਨੇ ਉਹ ਖਰਾਬ ਕਿਸ ਤਰ੍ਹਾਂ ਹੋ ਰਹੇ ਨੇ, ਉਹ ਖਰਾਬ ਕਿਸ ਹੱਦ ਤੱਕ ਹੋ ਰਹੇ ਨੇ। ਉਹਨਾਂ ਦੀ ਖਰਾਬੀ ਦੇ ਵਿੱਚ ਬਾਕੀ ਦੂਜੇ ਧਿਰਾਂ ਦਾ ਇੰਨਾ ਗਲਤੀ ਨਹੀਂ ਹੁੰਦੀ ਜਿੰਨੀ ਉਹਨਾਂ ਦੀ ਆਪਣੀ ਹੁੰਦੀ ਹੈ, ਲੇਕਿਨ ਉਹਦਾ ਫਾਇਦਾ ਕੌਣ ਚੁੱਕ ਰਿਹਾ? ਉਹਦਾ ਫਾਇਦਾ ਉਹ ਰੌਥਸ਼ਾਇਲਡ ਫੈਮਿਲੀ ਦੇ ਲੋਕ ਚੁੱਕ ਰਹੇ ਨੇ, ਉਹ ਅਰਬਾਂ ਖਰਬਾਂ ਡਾਲਰ ਕਮਾਉਣ ਵਾਲੇ ਬੈਂਕਰ ਚੁੱਕ ਰਹੇ ਨੇ, ਉਹ ਤੇਲ ਦੀ ਇੰਡਸਟਰੀ ਇਨਵੈਸਟਰ ਚੁੱਕ ਰਹੇ ਨੇ, ਕਰੂਡ ਆਇਲ ਵਾਲੇ ਚੁੱਕ ਰਹੇ ਨੇ। ਔਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਦੁਨੀਆ ਨੂੰ ਮੇਰਾ ਖਿਆਲ ਹੈ ਕਿ ਬੜੇ ਸਾਲਾਂ ਬਾਅਦ ਜਾ ਕੇ ਪਤਾ ਚੱਲਣ ਦੀਆਂ, ਤੇ ਜਾਂ ਹੋ ਸਕਦਾ ਹੈ ਕਿ ਸਦਰ ਟਰੰਪ ਦਾ ਜਦੋਂ ਦੌਰ ਇਕਤਦਾਰ ਖਤਮ ਹੋਏ ਤੇ ਇਹਨਾਂ ਨੂੰ ਇਸ ਵਜ੍ਹਾ ਤੋਂ ਬਾਕਾਇਦਾ ਅਦਾਲਤ ਔਰ ਮੁਕੱਦਮਿਆਂ ਦਾ ਸਾਹਮਣਾ ਵੀ ਕਰਨਾ। ਸਹੀ। ਅੱਛਾ ਡਾਕਟਰ ਸਾਹਿਬ, ਹੁਣ ਵਾਪਸ ਇਰਾਨ ਵਾਲੇ ਪਾਸੇ ਆਉਂਦੇ ਹਾਂ ਕਿ ਹੁਣੀ ਦੇਖੋ ਨਾ, ਅਸੀਂ ਵੇਖਿਆ ਕੱਲ ਤਦਫੀਨ ਹੋਈ ਹੈ ਸ਼ਹੀਦ ਸੁਪਰੀਮ ਲੀਡਰ ਆਇਤੁੱਲਾ ਖਮਨਾਈ ਸਾਹਿਬ ਦੀ, ਔਰ ਲੱਖਾਂ ਦੁਨੀਆ ਸੀ, ਬਕਾਇਦਾ ਲੱਖਾਂ ਦੁਨੀਆ ਸੀਗੀ, ਔਰ ਪੂਰੀ ਮੁਸਲਿਮ ਦੁਨੀਆ ਜਿਹੜੀ ਹੈ ਉਹਨੇ ਦੁੱਖ ਦਾ ਇਜ਼ਹਾਰ ਕੀਤਾ। ਸਾਡਾ ਵਫਦ ਗਿਆ ਹੋਇਆ ਸੀਗਾ, ਫੀਲਡ ਮਾਰਸ਼ਲ ਸਾਹਿਬ, ਵਜ਼ੀਰ ਆਜ਼ਮ ਸਾਹਿਬ। ਲੇਕਿਨ ਹੁਣ ਅਗਰ ਗੱਲ ਕਰੀਏ ਕਿ ਇੱਕ ਪਾਸੇ ਤੇ ਈਰਾਨ ਜਿਹੜਾ ਹੈ ਉਹ ਸਾਲਸੀ ਨੂੰ ਕਬੂਲ ਕਰ ਰਿਹਾ ਹੈ और सालसी के जरिए उन्हें अपने वास्ते शराइत बनाओ, जैसे तुझे खुद भी फरमाया है कि ईरान की सब तो ज़्यादा गल मनी गई है। ਹੁਣ 6 ਕਰੋੜ ਬੈਰਲ ਈਰਾਨੀ ਤੇਲ ਜਿਹੜਾ ਹਜੇ ਵੀ ਸਮੁੰਦਰ ਦੇ ਵਿੱਚ ਹੈ। ਅਗਰ ਨਵੀਂ ਲੜਾਈ ਛੱਡਦੀ ਹੈ ਤੇ ਫਿਰ ਈਰਾਨ ਨੂੰ ਜਿਹੜੇ ਥੋੜੀ ਸਪੇਸ ਮਿਲ ਰਹੀ ਹੈ, ਰਾਇਤਾਂ ਮਿਲ ਰਹੀਆਂ ਨੇ, ਇਹ ਤੇ ਸਾਰੀ ਖੋਈ ਜਾਏਗੀ ਜਿਸ ਤਰ੍ਹਾਂ ਕਿ ਟਰੰਪ ਧਮਕੀਆਂ ਦੇ ਰਿਹਾ। ਤੇ ਈਰਾਨੀ ਜਿਹੜੇ ਪਾਸਦਾਰਾਨ ਇਨਕਲਾਬ ਨੇ ਉਹ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਕਿ ਚੀਜ਼ਾਂ ਜਿਹੜੀਆਂ ਨੇ ਮੁਫਾਹਮਤ ਦੇ ਨਾਲ ਹੀ ਅੱਗੇ ਵਧਣੀਆਂ ਨੇ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅਸਲ ਵਿੱਚ ਇਹ ਗੱਲ ਹੈ ਕਿ
ਪਾਸਦਾਰਾਨੇ ਇਨਕਲਾਬ ਨੇ ਜਿਸ ਤਰ੍ਹਾਂ ਸ਼ੁਰੂ ਵਿੱਚ ਜੰਗ ਲੜੀ, ਉਹਨਾਂ ਦਾ ਇਹ ਖਿਆਲ ਹੈ ਕਿ ਸ਼ਾਇਦ ਉਹ ਬਹੁਤ ਜ਼ਿਆਦਾ ਅਮਰੀਕਾ ਨੂੰ ਸ਼ਿਕਸਤ ਦੇ ਚੁੱਕੇ ਨੇ, ਅਮਰੀਕਾ ਹੁਣ ਥੱਲੇ ਘੁਟਨੇ ਰਗੜ ਰਿਹਾ ਹੈ, ਲੇਕਿਨ ਇਹ ਹਕੀਕਤ ਨਹੀਂ ਹੈ। ਦੇਖੋ ਅਮਰੀਕਾ ਦੀ ਬਹੁਤ ਵੱਡੀ ਤਾਕਤ ਹੈ, ਅਮਰੀਕਾ ਨੇ 12 ਮਾਰ ਖਾਧੀ ਹੈ, ਲੇਕਿਨ ਇਹ ਮਤਲਬ ਨਹੀਂ ਅਮਰੀਕਾ ਨੇ ਹਾਲੇ ਆਪਣੀ ਪੂਰੀ ਤਾਕਤ ਵੀ ਨਹੀਂ ਇਸਤੇਮਾਲ ਸਹੀ ਕਹਿ ਰਹੇ ਹੋ, ਬਿਲਕੁਲ। ਔਰ ਅਗਰ ਅਮਰੀਕਾ ਨੇ ਆਪਣੀ ਪੂਰੀ ਤਾਕਤ ਇਸਤੇਮਾਲ ਕੀਤੀ ਤੇ ਉਹ ਬਹਰਹਾਲ ਈਰਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਮੈਂ ਸਮਝਦਾ ਹਾਂ ਕਿ ਪਾਸਦਾਰਾਨੇ ਇਨਕਲਾਬ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ, ਜਿਵੇਂ ਤੁਸੀਂ ਵੀ ਕਹਿ ਰਹੇ ਕਿ ਜੋ ਉਹਨਾਂ ਨੂੰ ਰਿਆਇਤਾਂ ਮਿਲ ਰਹੀਆਂ ਨੇ, ਉਹਨਾਂ ਦੀ ਆਵਾਮ ਦੀ ਮੁਸ਼ਕਿਲਾਤ ਉਹਦੇ 'ਚ ਘੱਟ ਦੀਆਂ ਨੇ। ਉਸ ਤੋਂ ਬਾਅਦ ਦੂਜੀ ਗੱਲ ਹੈ ਕਿ ਦੁਨੀਆ ਵਿੱਚ ਅਮਨ ਦੀ ਗੱਲ ਹੁੰਦੀ ਹੈ। ਤੀਜੀ ਗੱਲ ਹੈ ਕਿ ਅਰਬ ਮਮਾਲਿਕ ਹੁਣ ਈਰਾਨ ਦਾ ਸਾਥ ਦੇ ਰਹੇ ਨੇ ਕਿ ਬਈ ਤੂੰ ਜੰਗ ਖਤਮ ਕਰ ਦੇ, ਅਸੀਂ ਤੇਰੇ ਨਾਲ ਜੰਗ ਨਹੀਂ ਕਰਾਂਗੇ, ਬਲਕਿ ਮਿਲ ਕੇ ਖਿੱਤੇ ਦੇ ਵਿੱਚ ਕੋਈ ਨਵੇਂ ਇਤਿਹਾਦ ਬਣਾਵਾਂਗੇ। ਤੇ ਉਹਨੂੰ ਇਹ ਚੀਜ਼ਾਂ ਸਮਝ ਕੇ ਮੁਸਤਕਬਲ ਦੇ ਹਵਾਲੇ ਨਾਲ ਉਹਨੂੰ ਪਲਾਨ ਕਰਨਾ ਚਾਹੀਦਾ ਹੈ। ਤੀਸਰੀ ਚੀਜ਼ ਇਹ ਵੀ ਕਿ ਦੇਖੋ ਅਗਰ ਤੇ ਜੰਗ ਜ਼ਿਆਦਾ ਅੱਛਾ ਰਹਿੰਦੀ ਹੈ ਤੇ ਈਰਾਨ ਦੇ ਵਿੱਚ ਬਹੁਤ ਤਬਾਹੀ ਹੋ ਗਈ ਹੈ, ਬਹੁਤ ਤਬਾਹੀ ਹੋ ਰਹੀ ਹੈ। ਤੇ ਇਹ ਬਦਕਿਸਮਤੀ ਹੁੰਦੀ ਹੈ ਕਿ ਜਦੋਂ ਜਿਹੜਾ ਫੌਜ ਜਾਂ ਕੋਈ ਵੀ ਇਕਤਦਾਰ ਵਿੱਚ ਜਿਹੜਾ ਤਬਕਾ ਹੁੰਦਾ ਹੈ, ਅਗਰ ਉਹ ਸਮਝੇ ਕਿ ਸਿਰਫ ਉਹਨੇ ਆਪਣੇ ਆਪ ਨੂੰ ਬਚਾਉਣਾ ਹੈ ਤੇ ਆਵਾਮ ਨੂੰ ਮਰਵਾਉਣਾ ਹੈ, ਇਹ ਬਹੁਤ ਖਤਰਨਾਕ ਗੱਲ ਹੈ। ਕਿ ਆਵਾਮ ਨੂੰ ਉਹ ਬਚਾ ਸਕਦੇ ਨੇ ਤੇ ਜੰਗ ਲੱਗਦੀ ਹੈ, ਨਹੀਂ ਬਚਾ ਸਕਦੇ ਤੇ ਫਿਰ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਜਾਇਜ਼ ਮੁਤਾਲਬਾਤ ਨੇ, ਜਿੱਥੇ ਗੁੰਜਾਇਸ਼ ਨਿਕਲਦੀ ਉੱਥੇ ਗੁੰਜਾਇਸ਼ ਕੱਢਣ, ਔਰ ਉਸ ਗੁੰਜਾਇਸ਼ ਦੇ ਨਾਲ ਮੈਂ ਸਮਝਦਾ ਹਾਂ ਕਿ ਬਿਹਤਰੀ ਦਾ ਕੋਈ ਹੱਲ ਨਿਕਲ ਸਕਦਾ ਹੈ। ਔਰ ਐਡੀ ਕੋਈ ਗੱਲ ਨਹੀਂ, ਪਾਕਿਸਤਾਨ ਦੀਆਂ ਵੀ ਇਹੀ ਕੋਸ਼ਿਸ਼ਾਂ ਨੇ। ਔਰ ਦੇਖੋ ਜਿਹੜਾ ਈਰਾਨ ਦੇ ਵਿੱਚ ਪਾਸਦਾਰਾਨੇ ਇਨਕਲਾਬ ਜਾਂ ਹਾਰਡ ਲਾਈਨਰਸ ਨੇ, ਉਹ ਤਾਦਾਦ ਹੀ ਥੋੜੇ ਨੇ, ਲੇਕਿਨ ਚੂੰਕਿ ਉਹ ਕੰਟਰੋਲ ਕਰਦੇ ਨੇ, ਫੌਜ ਨੂੰ ਕੰਟਰੋਲ ਕਰਦੇ ਨੇ, ਪੂਰਾ ਨਿਜ਼ਾਮ ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਸਾਰਾ ਨਿਜ਼ਾਮ ਉਹਨਾਂ ਦੇ ਹੱਥ 'ਚ। ਲੇਕਿਨ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਸਿਵਿਲੀਅਨ ਸੈਟਅਪ ਹੈ, ਮਸੂਦ ਪਰੇਜ਼ਿਸ਼ਕਾਨ ਹੋ ਗਏ, ਅਬਾਸ ਇਰਾਕਚੀ ਹੋ ਗਏ, ਦੂਜੇ ਲੋਕ ਹੋ ਗਏ, ਉਹ ਆਪਣੀ ਕੋਸ਼ਿਸ਼ਾਂ ਵੀ ਜਾਰੀ ਰੱਖ ਰਹੇ ਨੇ ਔਰ ਉਹ ਕਈ ਵਾਰੀ ਕਾਮਯਾਬ ਵੀ ਹੋ ਜਾਂਦੇ ਨੇ। ਮੇਰਾ ਖਿਆਲ ਹੈ ਕਿ ਇਸ ਵੇਲੇ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਪਾਸਦਾਰਾਨੇ ਇਨਕਲਾਬ ਦੇ ਨਾਲ ਵੀ ਡਾਇਰੈਕਟ ਡਾਇਲੋਗ ਕੀਤਾ ਜਾਏ ਔਰ ਉਹਨਾਂ ਨੂੰ ਸਮਝਾਇਆ ਜਾਏ ਔਰ ਉਹਨਾਂ ਨੂੰ ਦੱਸਿਆ ਜਾਏ ਕਿ ਜਿੰਨੀ ਲੀਡਰਸ਼ਿਪ ਸ਼ਹੀਦ ਹੋ ਗਈ, ਜਿਵੇਂ ਤੁਸੀਂ ਕਿਹਾ ਕਿ ਸਾਡੇ ਸਾਹਮਣੇ ਆਇਤੁੱਲਾ ਖਾਮਨਾਈ ਸਾਹਿਬ ਦਾ ਜਨਾਜ਼ਾ ਹੋਇਆ ਹੈ, ਬਾਕੀ ਦੁਨੀਆ ਉਹਨਾਂ ਦੀ ਸਾਰੀ ਲੀਡਰਸ਼ਿਪ ਸ਼ਹੀਦ ਹੋਈ ਹੈ। ਲੇਕਿਨ ਅਗਰ खुदा ना खास्ता दोबारा जंग छिड़दी है, दोबारा अमरीका और इसराइल शख्सियात की टारगेट किलिंग कर देंगे ने, ते खुद ईरान दे विच इकतदार दा ते निज़ाम दा बहुत बड़ा बहरान आ जाएगा। पासदाराने इनकलाब नूं इहदे तो बचना चाहिए। सही।